मुंह भी बाहर काट लो। हेलो मुंशी। मुंशिया मुंशी इधर मुंह कर खड़ा हो जा। ਸਵੇਰੇ ਸਵੇਰੇ ਜੀ ਸੁਸਤੀ ਜਾਂਦੀ ਹੈ ਲੈ ਹੈ ਮੇਰਾ ਨਾ ਨਾਨੇ ਨੂੰ ਦਿਲ ਮੇਰਾ ਬਣਾ ਵੀ ਬੜਾ। ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम सत श्री अकाल। ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਰਹਿਮਤ ਕਰੇ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਰਾਣਾ ਅਸਲਮ ਖਾਨ ਬਕਾਰ ਸਾਹਿਬ ਜੀ। ਅੱਜ ਸਵੇਰ ਮੈਂ ਇਹਨਾਂ ਨੂੰ ਘਰੋਂ ਚੱਕਿਆ ਤੇ ਡੇਰੇ ਲੈ ਕੇ ਆਇਆ। ਮੈਂ ਕਿਹਾ ਵੀ ਜਿਹੜਾ ਗਰਮੀਆਂ ਦੇ ਵਿੱਚ ਨਾ ਸਭ ਤੋਂ ਸੋਹਣਾ ਤੇ ਕੋਈ ਥੋੜਾ ਜਿਹਾ ਠੰਡ ਵਾਲਾ ਜਿਹੜਾ ਵੇਲਾ ਹੁੰਦਾ ਨਾ ਉਹ ਆਹ ਤੜਕਾ ਤੜਕੇ ਹੀ ਹੁੰਦਾ ਬਸ। ਤੇ ਬਾਕੀ ਫਿਰ ਸਾਰੇ ਦਿਹਾੜੀ ਤਾਂ ਹੁਣ ਜਿਵੇਂ ਤਪਣਾ ਉਹ ਤੁਹਾਨੂੰ ਵੀ ਪਤਾ ਤੇ ਉਹ ਮੈਨੂੰ ਵੀ ਪਤਾ ਹੈਗੇ। ਰਾਣਾ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਮੇਰੀ ਲਾਡੋ ਨਹੀਂ ਦੇਖਣ ਆਏ ਹੈ। ਵੀਰਾਂ ਭਰਾਵਾਂ ਨੇ ਉਹਦਾ ਨਾਮ ਰੱਖਿਆ ਲਾਡੋ ਤੇ ਤੁਸੀਂ ਉਹ ਵੀ ਨਹੀਂ ਦੇਖਣ ਆਏ ਹੈ ਤੇ ਅੱਗੋਂ ਮੈਨੂੰ ਕੀ ਕਹਿੰਦੇ ਆ ਤੁਸੀਂ ਇਹਨਾਂ ਕੋਲੋਂ ਹੀ ਸੁਣ ਲਓ। ਵੀ ਦੇਖਣਾ ਇੱਕ ਤਾਂ ਇਹ ਹੈ ਕਿ ਕੱਲ ਤੂੰ ਕਿਆ ਕੀਤੀ ਮੇਰੇ ਨਾਲ ਹੈ। ਕੀ ਕੀਤੀ? ਮੈਂ ਕਿਹਾ ਵੀ ਤੈਨੂੰ 10 ਮਿੰਟ ਮੈਂ ਸਿਰਫ ਨਾ ਹਾਲੇ ਕਿ ਮੈਂ ਬਹੁਤ ਘੱਟ ਕੱਪੜੇ ਇਸਤਰੀ ਦੇ ਚੱਕਰ 'ਚ ਪੈਣਾ। ਕੱਲ ਮੇਰਾ ਇਰਾਦਾ ਸੀ ਮੈਂ ਕਿ ਚਲੋ ਕੱਪੜੇ ਇਸਤਰੀ ਕਰ ਲਈ ਹੈ। ਤੂੰ ਕਿਹਾ ਜੀ ਨਹੀਂ ਜੀ ਜਿਹੜਾ ਵਾ ਨਾ ਵੀ ਉਹ ਪੁਰਾਣ ਮਗਰ ਵੀ ਮੁਲਕਾਂ ਦੀ ਟ੍ਰੇਨਾਂ ਤਰ੍ਹਾਂ ਵੀ ਮੈਂ ਤਾਂ ਲੇਟ ਨਹੀਂ ਹੋਣਾ ਹੈ ਤੇ ਮੈਂ ਚੱਲਾਂ। ਨਹੀਂ ਗੱਲ ਸੁਣੋ ਮੇਰੀ। ਤੁਸੀਂ ਮੈਨੂੰ ਰਾਤੀ ਇਹ ਗੱਲ ਕੀਤੀ। ਤੁਸੀਂ ਕਿਹਾ ਵੀ ਗੱਲ ਇਹ ਹੈਗੀ ਆ ਸਵੇਰ ਸਾਜਰੇ ਜਿਹੜਾ ਨਾ ਜਾਣਾ ਮੈਂ ਤੁਹਾਨੂੰ ਫੋਨ ਕੀਤਾ। ਹੁਣ ਮੈਂ ਆ ਕੇ ਧਾਰ ਵੀ ਕੱਢਣੀ ਗੋਡੀ ਤੇ ਬੰਦੇ ਲਾਏ ਹੋਏ ਮੇਰੇ ਟਾਈਮਿੰਗ ਦਾ ਥੋੜਾ ਜਿਹਾ ਨਾ। ਤੁਸੀਂ ਕਿਹਾ ਜੀ 10 ਮਿੰਟ ਬਾਅਦ ਆਈ। ਮੈਂ ਕਿਹਾ ਜੀ ਮੈਂ ਜਾ ਰਿਹਾ ਹਾਂ। ਅੱਜ ਹੁਣ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਕਿਹਾ ਜੀ 5 ਮਿੰਟ ਬਾਅਦ ਆਈ। ਮੈਂ ਕਿਹਾ ਨਹੀਂ 10 ਮਿੰਟ ਬਾਅਦ ਆਊਗਾ। ਨਹੀਂ ਲੇਕਿਨ ਮੈਂ 5 ਮਿੰਟ ਬਾਅਦ ਤੈਨੂੰ ਫੋਨ ਕਰ ਨਹੀਂ ਦਿੱਤਾ। ਕਰ ਤਾਂ ਦਿੱਤਾ ਨਹੀਂ ਅੱਜ ਤੁਹਾਨੂੰ ਫਿਰ ਪਤਾ ਸੀ ਨਾ ਵੀ ਇਹ ਬੰਦੇ ਨੇ ਇੰਤਜ਼ਾਰ ਨਹੀਂ ਕਰਨਾ ਵਾਲਾ। ਜਦੋਂ ਤੱਕ ਬੰਦੇ ਨੂੰ ਕਿਸੇ ਨੂੰ ਉਹ ਪੂਰੀ ਉਹ ਨਾ ਕਰੋ ਬੰਦਾ ਕਾਬੂ ਨਹੀਂ ਆਂਦਾ। ਉਹ ਦੇਖ ਨਾ ਇੱਕ ਦੋ ਕੰਮ ਹੁਣ ਪਤਾ ਨਾ ਜਦੋਂ ਇੱਥੇ ਆਏ ਨਾ ਇੱਥੇ ਆਪਾਂ ਜਾਣਾ ਵਾ 2-3 ਘੰਟੇ ਬਾਅਦ ਹੈ। ਉਹ ਫਿਰ ਮੇਰੇ ਕੋਲ ਨਾ ਇੱਕ ਮੇਰੇ ਦੋਸਤ ਹੈ ਆ ਵਕਾਰ ਹੰਜਰਾ ਸਾਹਿਬ ਜੜਾ ਵਾਲੇ ਤੋਂ ਜਿਨ੍ਹਾਂ ਨੇ ਅੰਜਮ ਨੂੰ ਨਹੀਂ ਕੁੱਤਿਆਂ ਦਾ ਜੋੜਾ ਦਿੱਤਾ ਸੀ। ਉਹਨਾਂ ਨੇ ਮੈਨੂੰ ਵੀ ਜਰਮਨ ਸ਼ੈਫਰਡ ਦਾ ਜੋੜਾ ਜਿਹੜਾ ਵਾ ਨਾ ਦਿੱਤਾ ਸੀ। ਇੱਕ ਪਿਛਲੇ ਜੇ ਦਿਨਾਂ ਨਾ ਆਣੇ ਦੀ ਨਾ ਵਜ੍ਹਾ ਇਹ ਕਿ 9-10 ਦਿਨ ਪਹਿਲੇ ਨਾ ਜਿਹੜੀ ਕੁੱਤੀ ਸੀ ਨਾ ਉਹ ਅਚਾਨਕ ਹੀ ਫੌਤ ਹੋ ਗਈ। ਉਹਦੇ ਕੋਈ ਨਾ ਦਿਮਾਗ ਜੀ ਕੋਈ ਮਸਲਾ ਜਿਹੜਾ ਹੈ ਜਿਸ ਤਰ੍ਹਾਂ ਵੀ ਐਵੇਂ 3-4 ਉਹਨੇ ਚੀਕਾਂ ਜੀਆਂ ਮਾਰੀਆਂ ਤੇ ਉਹਨੂੰ ਹਾਰਟ ਅਟੈਕ ਤੇ ਉਹਦੀ ਵਜ੍ਹਾ ਤੋਂ ਉਹ ਨਾਲ ਵਾਲਾ ਦੂਸਰਾ ਕੁੱਤਾ ਉਹ ਵੀ ਡਿਪਰੈਸ਼ਨ 'ਚ ਅਸੀਂ ਵੀ ਡਿਪਰੈਸ਼ਨ 'ਚ ਕਿਉਂਕਿ ਉਹ ਇੱਕ ਕਿਸਮ ਦੇ ਫੈਮਿਲੀ ਮੈਂਬਰ ਜੇ ਬਣ ਗਏ ਨਾ। ਸਾਡੇ 'ਚ ਨਿਆਣੇ ਬੜੇ ਉਹਨਾਂ ਨਾਲ ਆਦੀ ਹੋ ਗਏ ਹੈ ਤੇ ਉਹ ਛੋਟੀ ਪੁੱਛਦੀ ਵੀ ਇਹ ਵੀ ਤਾਂ ਨਹੀਂ ਇਹ ਤਾਂ ਨਹੀਂ ਮਰ ਜਾਊਗਾ ਹੈ ਵੀ ਇਹਨੂੰ ਤਾਂ ਨਹੀਂ ਕੁਝ ਹੋਊਗਾ ਖਤਰਾ ਪੈ ਗਿਆ ਹੈ। ਉਹ ਫਿਰ ਅਸੀਂ ਸਾਰਿਆਂ ਤੋਂ ਪਹਿਲੇ ਸਿਗਰਟ ਕੈਮਰੇ 'ਚ ਲਾਈ ਤੇਰੇ ਸਾਹਮਣੇ ਉਹਦਾ ਕੁੱਤੇ ਦਾ ਸਵੇਰੇ ਨਾ ਉਹਨੂੰ ਜੋ ਵੀ ਦੁੱਧ ਪਾਣੀ ਜਿਹੜਾ ਵਾ ਪਾਣਾ ਵਾ ਪਹਿਲੇ ਉਹਨੂੰ ਉਹ ਪਾ ਕੇ ਫਿਰ ਜਿਹੜਾ ਬਾਹਰ ਨਿਕਲਣੇ ਦਾ ਸੋਚੀ ਦਾ ਉਹ ਜਿਹੜਾ ਮੈਂ ਤੈਨੂੰ 5 ਜਾਂ 7 ਮਿੰਟ ਦਾ ਕਹਿਣਾ ਨਾ ਉਹ ਇਹੀ ਹੁੰਦਾ ਕਿ ਉਹਦਾ ਬਰਤਨ ਧੋ ਕੇ ਤੇ ਉਹਨੂੰ ਜਿਹੜਾ ਵਾ ਨਾ ਉਹ ਪਾਤਾ ਜਾਏ ਹੈ। ਤੇ ਇਹ ਸੀ ਵਰਨਾ ਬੱਚੀ ਕੁੱਤੇ ਦਾ ਬੜਾ ਅਫਸੋਸ ਹੈ ਜੀ ਤੁਹਾਡੀ ਕੁੱਤੀ ਜੀ ਨਹੀਂ ਉਹ ਬਹੁਤ ਸਾਨੂੰ ਅਟੈਕ। ਫਿਰ ਇੱਕ ਹੋਰ ਕੁੱਤਾ ਜਿਹੜਾ ਨਾ ਉਹ ਡਿਪਰੈਸ਼ਨ ਦੇ ਉਹ 10 ਦਿਨ ਹੋ ਗਏ ਨਾ ਭੌਂਕਿਆ ਨਾ ਟੌਂਕਿਆ ਬਿਲਕੁਲ ਨਹੀਂ। ਆ ਕੱਲ ਤੋਂ ਥੋੜਾ ਜਿਹਾ ਨਾ ਦੌੜਨ ਲੱਗਾ ਵਰਨਾ ਬਿਲਕੁਲ ਉਹ ਵੀ ਨਾ। ਫਿਰ ਉਹ ਨਿਆਣੇ ਦੇਖ ਕੇ ਉਹਨੂੰ ਬੜੇ ਅਫਸੁਰਦਾ ਹੁੰਦੇ ਸੀ ਵੀ ਇਹ ਰੋ ਰਿਹਾ ਵਾ ਹੈ ਵੀ ਤੁਹਾਨੂੰ ਕਿਹਾ ਤਾਂ ਹੈ ਸੀ ਵੀ ਮੈਨੂੰ ਦੇ ਦਿਓ ਤੁਸੀਂ ਕਿਹੜਾ ਬਣਦੇ ਹੈਗੇ। ਮੈਂ ਇੱਥੇ ਡੇਰੇ ਤੇ ਛੱਡਦਾ ਇੱਥੇ ਆਪਣਾ ਇੱਥੇ ਟੁਰਦੇ ਫਿਰਦੇ ਤੁਸੀਂ ਘਰ ਦੇ ਵਿੱਚ ਰੱਖੇ ਹੋਏ ਆ ਯਾਰ। ਉਹਦੇ ਚ ਨਾ ਮੈਨੂੰ ਹੋਰ ਵੀ 2-3 ਦੋਸਤਾਂ ਨੇ ਕਿਹਾ ਵੀ ਉਹ ਕਹਿੰਦੇ ਵੀ ਤੁਸੀਂ ਦੇ ਦਿਓ ਜੀ ਵੀ ਇੱਕ ਜਿਹੜਾ ਸਾਡਾ ਹੋ ਜਾਊਗਾ ਹੈ ਇੱਕ ਤੁਹਾਡਾ। ਨਹੀਂ ਅਸੀਂ ਤਾਂ ਕਵਾਂਗੇ ਵੀ ਤੁਹਾਡੇ ਹੀ ਆ ਅਸੀਂ ਨਹੀਂ ਲੈਂਦੇ ਉਹਦੇ ਵਿੱਚੋਂ। ਅਸੀਂ ਤਾਂ ਇੱਥੇ ਸਾਡੇ ਡੇਰੇ ਦੇ ਉੱਤੇ ਵਾਜਦ ਉਰਾਂ ਨੂੰ ਆਈ ਜਰਾ ਇੱਕ ਵਾਰੀ ਵੀ ਲੋੜ ਪੈ ਗਈ ਤੇਰੀ ਪਿੱਛਾ ਮੋੜ ਵੇ ਡੋਲਾ। ਉਹ ਅਸਲ ਚ ਨਾ ਸਿਗਰਟ ਉਧਰ ਰੱਖਿਆ ਮਾੜੀ ਜੀ 1 ਮਿੰਟ ਵਾਸਤੇ
ਉਹ ਨਿਆਣੇ ਬੜੇ ਅਟੈਚ ਅਸਲ 'ਚ ਨਾ। ਨਹੀਂ ਉਹ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਆ, ਅਸੀਂ ਵੈਸੇ ਇੱਕ ਗੱਲ ਕਰਦੇ ਹਾਂ ਬਾਜੀ ਇੱਥੇ ਆਈ ਵੀ 1 ਮਿੰਟ ਬਾਅਦ। ਆਪਣੇ ਡੇਰੇ ਦੇ ਉੱਤੇ ਕਿੰਨੇ ਕੁੱਤੇ ਸੀਗੇ? ਮਾਸ਼ਾਅੱਲਾ ਬੜੇ ਆਣ ਤੇ ਬੜੀ ਲਿਆ ਲਈ ਆ ਕੁੱਤਿਆਂ ਦਾ ਤਾਂ ਕੋਈ ਨਹੀਂ। ਕਿੰਨੇ ਸੀਗੇ ਹਾਂਜੀ? ਕੁੱਤੇ ਤਾਂ 5-6 ਹੀ ਰਹੇ ਨੇ, 4 ਹੀ ਰਹੇ ਨੇ, 4-5 ਤੇ ਆਮ ਹੀ ਰਹੇ ਨੇ। ਹਾਂ ਤੇ ਹੁਣ ਵੀ ਆਪਣੇ ਕੁੱਤੇ ਹੈ ਸੀਗੇ, ਕਿੱਥੇ ਦੇ? ਹਾਂਜੀ ਹਨ ਆਪਣੇ ਕੁੱਤੇ ਵਧੇ ਨੇ ਭਾਈ ਅਲੀ ਫਰਜ਼ੀਨ ਹੋਰਾਂ ਕੋਲ, ਅੱਕਾਂ ਵਾਲੀ ਨੰਬਰਦਾਰਾਂ ਕੋਲ। ਤੇ ਪੂਜਾ ਕੁੱਤੀ ਹੈ ਉਹ ਵੀ ਆਪਣੀ ਉੱਥੇ ਭੋਜੀ ਹੈ, ਜੋਨੀ ਹੈ। ਜੋਨੀ ਆ ਪੂਜਾ ਸਾਡੇ ਤਾਂ ਅਸੀਂ ਕੁੱਤੇ ਅੱਗੇ ਵੀ ਤੇ ਨਾਲੇ ਮੁੜ ਆਪਣੇ ਤਾਂ ਐਸੇ ਕੁੱਤੇ ਆਣ ਵੀ ਉਹਨੂੰ ਇੱਥੇ ਬੈਠਾ ਹੈ, ਉਹਨੂੰ ਮੰਜੀ ਤੇ ਆਖਣਾ ਬਾਜ ਉਸ ਬਾਜ ਜਾ। ਵਾਜਦ ਅਲੀ ਨੇ ਤੇ ਟ੍ਰੇਨ ਕੀਤੇ। ਹਾਂਜੀ ਬੜੇ ਟ੍ਰੇਨ ਕੀਤੇ ਹੋਏ। ਕੁੱਤੇ ਜਿਹੜੇ ਤੁਸੀਂ ਜਰਮਨ ਸ਼ੈਫਰਡ ਘਰ ਰੱਖਿਆ ਹੈ ਨਾ, ਉਹ ਵਾਜਦ ਕੋਲ ਹੋਵੇ ਨਾ ਕੁੱਤਾ, ਤੇ ਉਹ ਹਰ ਟਾਈਮ ਇਹਦੀ ਗੋਦੀ 'ਚ ਹੋਵੇ ਤੇ ਨਾਲ ਨਾਲ ਹੋਵੇ, ਤੁਹਾਨੂੰ ਪਤਾ ਲੱਗੇ ਵੀ ਕੁੱਤੇ ਨੂੰ ਟ੍ਰੇਨ ਕਿਵੇਂ। ਇਹ ਗੱਲ ਉਹ ਤਾਂ ਬੜੇ ਭਾਈ ਖਾਲਦ ਬਣਾਇੰਦਾ ਵੀਡੀਓ ਹੀ ਉਹਨਾਂ ਦੀ ਅਕਸਰ ਹੁੰਦੇ ਹਨ। ਉਹ ਬਸ ਨਾ ਮੁੜ ਨਾ ਪੜਾਣੇ ਚ ਜਾਂ ਕੋਈ ਬੇਸਕੂਨੀਆਂ ਸੀ ਉਹਦੀ ਵਜ੍ਹਾ ਤੋਂ ਨਾ ਉਹ ਮੁੜ ਗੱਲ ਗੁੱਲ ਛੱਡੇ ਵੀ ਪੂਰੀ ਕੇਅਰ ਸੰਭਾਲ ਨਹੀਂ ਹੁੰਦੀ ਉਹਨਾਂ ਨੂੰ। ਮੁੜ ਬੇਲੀ ਜਾਣ ਸ਼ੌਂਕ ਹੈ ਸ਼ਿਕਾਰ ਦਾ, ਨਾਲੇ ਸੰਭਾਲ ਸਕਦੇ ਨੇ। ਕੋਈ ਨਹੀਂ ਰੱਖਾਂਗੇ ਕੁੱਤੇ ਮੁੜ ਵੀ ਨਹੀਂ ਆਪਾਂ ਰੱਖਾਂਗੇ, ਆਪਾਂ ਲਿਆਵਾਂਗੇ। ਅਸੀਂ ਕਿਹੜਾ ਮਗਾਣੇ ਆ ਉਹ ਜਿਹਦੇ ਨਾਲ ਮੈਨ ਲੱਗਦਾ, ਕੀ ਨਾਂ ਆ ਉਹਦਾ? ਹੈ ਇਹ ਇੱਕ ਕਲੀਮ ਗਿੱਲ ਕਰਾਤੀ ਦੱਸ ਰਿਹਾ ਸੀ। ਹਾਂ ਉਹ ਤਾਂ ਡਾਬਰਮੈਨ ਹੈ। ਡਾਬਰਮੈਨ ਅਸੀਂ ਜੀ ਡਾਬਰਮੈਨ ਲੈ ਕੇ ਆਵਾਂਗੇ ਕਿਧਰੋਂ, ਅਸੀਂ ਕਿਸੇ ਨਾਲ ਘੱਟ ਕੋਈ ਨਹੀਂ ਲਿਆਵਾਂਗੇ ਜ਼ਰੂਰ। ਤੇ ਬਾਕੀ ਵੀ ਨਾ ਬੱਚੀ ਦੀ ਬਹੁਤ ਮੁਬਾਰਕਬਾਦ, ਖੈਰ ਮੁਬਾਰਕ। ਤੇ ਲਾਡੋ ਕਿਆ ਕਰੋ ਜੀ। ਹਾਂ ਲਾਡੋ ਜਿਹੜਾ ਵਾ ਤੁਹਾਡੀ ਲਾਡੋ ਦੀ, ਕਿਉਂਕਿ ਉਦੋਂ ਅਸਲ ਚ ਪਹਿਲੇ ਦਿਨ ਨਹੀਂ ਸੀ ਨਾ ਨਾਮ, ਬਾਅਦ ਚ ਨਾਮ ਸਾਰੇ ਲੋਕਾਂ ਨੇ ਤਜਵੀਜ਼ ਕਰ ਦਿੱਤਾ, ਲਾਡੋ ਹੋ ਗਿਆ ਹੈ। ਤੇ ਇਹ ਅੱਲਾ ਨੇ ਕੀਤਾ ਤੇਰਾ ਡੈਰੀ ਫਾਰਮ ਦਾ ਇਬਤਦਾ ਜਿਹੜੀ ਹੈ ਨਾ ਹੋ ਗਈ ਆ, ਬਲਕਿ ਇਬਤਦਾ ਤਾਂ ਉਦੋਂ ਹੀ ਹੋ ਗਈ ਜਦੋਂ ਇੱਕ ਗਾਂ ਆ ਜਾਂਦੀ ਹੈ ਨਾ, ਹੈ ਜਦੋਂ ਇੱਟ ਰੱਖੀ ਗਈ ਤੇ ਇਮਾਰਤ ਸ਼ੁਰੂ ਹੋ ਗਈ ਹੈ। ਤੇ ਆ ਦੇਖ ਹੁਣ ਇੱਕ ਗਾਂ ਵਾ, ਆ ਅੱਲਾ ਨੇ ਕੀਤਾ ਕੁਛ ਦਿਨਾਂ ਬਾਅਦ ਲਾਲ ਪਿੱਛੇ ਖੜੀ ਹੈ ਜਿਹੜੀ ਹੈ, ਇਹ ਸੂਜੇਗੀ ਕੋਈ ਸਾਲ ਕ ਜਿਹੜਾ ਵਾ ਨਾ 3-4 ਮਹੀਨਿਆਂ ਤੱਕ ਦੂਸਰੀ ਬੱਚੀ ਜਿਹੜੀ ਇਸ ਗਾਂ ਦੀ ਉਹ ਹੋ ਜਾਏਗੀ। ਮੇਰੇ ਹਿਸਾਬ ਚ 2.5 ਸਾਲ ਚ ਨਾ ਤੇਰੇ ਕੋਲ 4 ਗਾਵਾਂ ਦੁੱਧ ਦੇਣੇ ਵਾਲੀਆਂ ਜਿਹੜੀਆਂ ਇਨਸ਼ਾਅੱਲਾ ਤਾਲਾ ਜਿਹੜੀਆਂ ਵਾ ਨਾ ਇਹ ਹੋ ਜਾਣਗੀਆਂ। ਛੋਟੀ ਬੱਚੀ ਮੈਂ ਤਾਂ ਅੱਗੇ ਰਾਣਾ ਸਾਹਿਬ ਇੱਕ ਗਾਂ ਵਿੱਚ ਹੀ ਆ, ਇੱਕ ਵੈੜਾ ਵਿੱਚ, 2 ਵੈੜੇ ਵਿੱਚ ਹੈ, 3 ਵੈੜੇ ਵਿੱਚ। ਮੈਂ ਤਾਂ ਕਟਾਂਦਾ ਮੇਰੇ ਤਾਂ ਇੱਥੇ ਤਾਂ ਭਰ ਜਾਣਾ ਸੀਗਾ। ਉਹ ਇੱਕੋ ਗਿਫਟ ਦਿੱਤੀ ਜਿਹੜੀ ਅੰਜਮ ਆ ਹੁਣ ਅੰਜਮ ਨੂੰ ਬੱਚੀ ਦੇਤੀ। ਮੈਂ ਤਾਂ ਉਹ ਕਹਿੰਦਾ ਮੇਰੇ ਕੋਲ ਨਾ ਜ਼ਿਆਦਾ ਡੰਗਰਾਂ ਨੂੰ ਰਾਣਾ ਸਾਹਿਬ ਨਹੀਂ, ਮੇਰੇ ਖਿਆਲ ਚ ਨਾ 4 ਡੰਗਰ ਦੁੱਧ ਵਾਲੇ ਜਿਹੜੇ ਸਿਰਫ ਮੈਂ ਰੱਖਦਾ ਵੀ ਜਿਹੜਾ ਘਰ ਦਾ ਮੇਰਾ ਸਰਕਲ ਆ ਨਾ ਜੀ ਦੁੱਧ ਵਾਲਾ, ਉਹ ਚੱਲਦਾ ਰਹੇ। ਉਹਦੇ ਚ ਇਹ ਹੁੰਦਾ ਵਾ ਕਿ ਕਮ ਸੇ ਕਮ 2 ਡੰਗਰ ਦੁੱਧ ਵਾਲੇ ਹੋਣ ਨਾ, ਇੱਕ ਹਟ ਜੇ ਦੂਸਰਾ ਚੱਲਦਾ ਹੋਵੇ, ਉਹ ਆਸਾਨੀ ਯਾਨੀ ਕਿ ਜਿਹੜਾ ਵਾ ਨਾ ਹਾਂ ਬਸ ਮੈਂ ਵੀ ਇਸੇ ਨਜ਼ਰੀਏ ਤੇ ਹੀ ਹੁੰਦਾ। ਤੇ ਹੁਣ ਜਿਹੜਾ ਜ਼ਿਮੀਦਾਰੇ ਦਾ ਪਾਕਿਸਤਾਨ ਖਿਆਲ ਆ ਉਹਦੇ ਚ ਬਚਣਾ ਹੀ ਡੰਗਰਾਂ ਵਾਲਿਆਂ ਨੇ ਆ ਹੈ। ਦੁੱਧ ਦੀ ਵੀ ਬੜੀ ਕਿੱਲਤ ਆ। ਦੁੱਧ ਹੁਣ ਮੈਂ ਕਹਿੰਦਾ ਕਿ ਆ ਦੁੱਧ ਪਿੱਛੇ ਜਿਹੜਾ ਨਾ ਲੋਕ ਹਾਲੇ ਕਿ ਭਾਵੇਂ 400 ਰੁਪਏ ਲੀਟਰ ਪਵੇ ਘਰ ਬੰਦਿਆਂ ਨੂੰ, ਲੇਕਿਨ ਉਹ ਡੰਗਰ ਔਖੇ ਸੌਖੇ ਹੁਣ ਰੱਖਦੇ। ਬਾਹਰੋਂ ਜਿਹੜਾ ਦੁੱਧ ਆ ਨਾ ਕੈਮੀਕਲ ਵਾਲਾ ਦੁੱਧ, ਅਸਲ ਚ ਪ੍ਰੋਬਲਮ ਇਹ ਹੈਗੀ ਉਹ ਦੁੱਧ ਹੀ ਨਹੀਂ ਹੈ। ਮੁੱਲ ਲੈ ਕੇ ਤਾਂ ਪੀ ਸਕਦਾ ਬੰਦਾ, ਲੇਕਿਨ ਉਹ ਦੁੱਧ ਹੀ ਨਹੀਂ ਹੈ। ਫਿਰ ਬੜਾ ਰੌਲਾ। ਫਿਰ ਇੱਕ ਹੋਰ ਆ ਉਹਦੇ ਚ ਇੰਨੇ ਰੌਲੇ ਆ ਨਾ, ਸਭ ਤੋਂ ਪਹਿਲਾਂ ਤਾਂ ਕੈਮੀਕਲ ਵਾਲਾ ਰੌਲਾ, ਦੂਸਰਾ ਹੈ ਕਿ ਜਾਨਵਰ ਨੂੰ ਟੀਕੇ ਵਾਲਾ ਰੌਲਾ। ਹੁਣ ਅਗਲੇ ਕਹਿੰਦੇ ਜੀ ਅਸੀਂ ਪਾਣੀ ਨਹੀਂ ਪਾਉਂਦੇ, ਸੌ ਨਹੀਂ ਆਉਂਦੇ, ਲੇਕਿਨ ਇਸ ਗੱਲ ਦਾ ਨਿਆਂ ਤਾਂ ਨਹੀਂ ਵੀ ਟੀਕਾ ਨਹੀਂ ਲਾਉਂਦੇ। ਹਾਂ ਜੀ ਟੀਕਾ ਤਾਂ ਜੀ ਇਹ ਬਹੁਤ, ਹਾਂ ਟੀਕਾ ਬਹੁਤ ਜਿਹੜਾ ਵਾ ਨਾ ਡੇਂਜਰਸ ਹੈ ਆ ਚੀਜ਼ਾਂ ਦਾ। ਤੇ ਫਿਰ ਇਹ ਦੇਖ ਗੋਸ਼ਤ ਦਾ ਜਿਹੜਾ ਵਾ ਨਾ ਹੁਣ ਬੜਾ ਅੱਛਾ ਹੈ ਆ, ਐਕਸਪੋਰਟ ਹੋ ਰਿਹਾ ਵਾ ਗੋਸ਼ਤ। ਉਹਦੇ ਕਰਕੇ ਗੋਸ਼ਤ ਜਿਹੜਾ ਜਾਨਵਰ ਪਿਛਲੀ ਰੀ 2.25 ਲੱਖ ਦਾ ਸੀ, ਤੇ ਐਤਕੀ ਵੈਸੇ ਕਹਿੰਦੇ ਵੀ ਐਵੇਂ ਵਿਕੇ ਨਹੀਂ, ਲੇਕਿਨ ਜਿਹੜੇ ਭਾਈ 3.5 ਲੱਖ ਦੇ 3 ਲੱਖ ਦੇ ਵਿਕੇ ਆ ਵੈੜੇ, ਜਿਹੜੇ ਪਿਛਲੀ ਦਫਾ 2.25 ਲੱਖ ਰੁਪਏ ਉਹ ਨਹੀਂ ਜਿਹੜੇ ਵਿਕੇ ਰੇਟ ਤਾਂ ਜੀ ਕੀਮਤਾਂ ਚ ਤਾਂ ਕੀਮਤਾਂ ਬਹੁਤ ਜ਼ਿਆਦਾ ਲੋਕਾਂ ਦਾ ਹਾਂ। ਤੇ ਉਹ ਫਿਰ ਇੱਕ ਹੋਰ ਆ, ਇਹ ਸਾਰੇ ਜਾਨਵਰ ਭਲਾ ਇਹ ਕਿਸ ਵਜ੍ਹਾ ਤੋਂ ਆ ਜਾਨਵਰ ਤੁਹਾਡੇ ਕੋਲ ਇੱਥੇ? ਆ ਪਿੱਪਲ ਦੀ ਵਜ੍ਹਾ ਤੋਂ। ਹਾਂ ਪਿੱਪਲ ਇਹਦੀ ਤਾਂ ਜੀ ਕੀ ਬਾਤ ਹੈ, ਕੀ ਬਾਤ ਰਾਣਾ ਸਾਹਿਬ। ਉਹ ਗਾਣੇ ਇਹਦੇ ਤੇ ਤਾਂ ਗਾਣੇ ਬਣੇ ਹਾਂ। ਦੇਖੋ ਨਾ ਹੁਣ ਤੁਹਾਨੂੰ ਨਾ ਮੀਂਹ ਦੀ ਫਿਕਰ ਹੈ, ਨਾ ਤੁਹਾਨੂੰ ਗਰਮੀ ਦੀ ਫਿਕਰ ਹੈ। ਇੱਥੇ 10-15 ਡੰਗਰ ਬੜੀ ਆਸਾਨੀ ਨਾਲ ਨਾ ਜਿਹੜਾ ਵਾ, ਹੁਣ ਤੁਸੀਂ ਹੁਣ ਢਾਰਾ ਸਾਡੇ ਕੋਲ ਨਾ
16 ਫੁੱਟ ਚੌੜਾ ਤੇ ਕੋਈ 60 ਫੁੱਟ ਲੰਬਾ, ਲੇਕਿਨ ਉਹਦੇ ਚ ਉਸ ਤਰ੍ਹਾਂ ਹਵਾ ਨਹੀਂ ਲੱਗਦੀ ਹੈ। ਹੈ ਇਸ ਲਈ ਜੀ ਇੱਥੇ ਅੱਲਾ ਦਾ ਸ਼ੁਕਰ ਹੈਗਾ ਵੀ ਅੰਦਰ ਵੀ ਸਾਡੇ ਕੋਲ ਕੋਈ 8-10 ਡੰਗਰ ਆ, ਬਾਹਰ 4 ਡੰਗਰ ਖਲੋਤੇ ਆ। ਸਾਡੇ ਇੱਥੇ ਅੱਲਾ ਦਾ ਸ਼ੁਕਰ ਆ ਵੀ ਕੋਈ ਆ ਜਿਹੜੀ ਵਬਾਈ ਬਿਮਾਰੀ ਆ ਨਾ, ਇਸ ਦਫਾ ਆ ਇੱਕ ਵੱਛੀ ਨੂੰ ਆਈ ਆ ਮੂੰਹ ਖੁਰ, ਨਹੀਂ ਤੇ ਸਾਡੇ ਡੰਗਰਾਂ ਨੂੰ ਨਾ ਜੀ ਇੱਥੇ ਅੱਲਾ ਦੀ ਬੜੀ ਰਹਿਮਤ ਆ ਵੀ ਬਿਮਾਰੀ। ਮੈਂ ਕਹਿੰਦਾ ਤੁਸੀਂ ਛੱਡੋ ਪਸ਼ੂਆਂ ਦੀ ਤਾਂ ਗੱਲ ਛੱਡੋ ਨਾ, ਤੁਸੀਂ ਇਹ ਦੱਸੋ ਵੀ ਤੁਹਾਨੂੰ ਇੱਥੇ ਬਹਿ ਕੇ ਕਿੱਦਾਂ ਦਾ ਲੱਗ ਰਿਹਾ? ਮੈਂ ਤਾਂ ਇਸ ਗੱਲ ਤੇ ਨਾਰਾਜ਼ ਆ ਵੀ ਤੂੰ ਇੰਨੇ ਦਿਨ ਹੋ ਗਏ ਨਾ ਜਿਹੜਾ ਵਾ ਆ ਕੱਲਾ ਹੀ ਆਪਣਾ ਯਾਨੀ ਕਿ ਜਿਹੜਾ ਵਾ ਨਾ ਲਾਡੋ ਨੂੰ ਦੇਖਣ ਤੁਰਿਆ ਨਾ ਵਾ ਹੈ। ਤੇ ਇੱਥੇ ਮੈਂ ਕਹਿੰਦਾ ਕਿ ਜਿਹੜਾ ਜਮੂਦ ਜਾਂ ਨਾ ਪਿਛਲੇ ਦਿਨਾਂ ਅਗਰ ਜੇ ਮੈਂ ਉਹ 10 ਦਿਨ ਪਹਿਲੇ ਆ ਜਾਂਦਾ ਤੇ ਮੇਰੇ ਜ਼ਿਹਨ ਤੋਂ ਨਾ ਜਮੂਦ ਜਿਹੜਾ ਵਾ ਨਾ ਲੈ ਜਾਂਦਾ। ਤੁਸੀਂ ਦੇਖੋ ਨਾ ਜੀ ਗਲੋਬਲ ਚੱਲ ਰਿਹਾ, ਬੈਠੇ ਆ ਖੁੱਲੀ ਜਗ੍ਹਾ ਤੇ, ਪਰਿੰਦਿਆਂ ਦੀਆਂ ਆਵਾਜ਼ਾਂ ਵਾ ਯਾਰ, ਦਰਖਤ ਆ, ਖੁੱਲੀ ਜਗ੍ਹਾ ਵਾ ਹੈ। ਉਹ ਹੁਣ ਫਿਰ ਇਸ ਤਰ੍ਹਾਂ ਦਾ ਵਾ ਕਿ ਆਮ 7 ਵਜੇ ਜਿਹੜਾ ਵਾ ਨਾ ਕੰਮ ਤਪਣਾ ਸ਼ੁਰੂ ਹੋ ਜਾਂਦਾ। ਇੱਥੇ ਹੁਣ 9-10 ਵਜੇ ਤੱਕ ਵੀ ਆਪਾਂ ਬੈਠੇ ਰਹੀਏ ਨਾ, ਇੱਥੇ ਸਕੂਨ, ਇਹ ਕੋਈ ਰੌਲਾ ਨਹੀਂ ਹੈ। ਤੇ ਖੁੱਲੀ ਜਗ੍ਹਾ ਤੇ ਖੁੱਲਾ ਜ਼ਹੀਨ, ਤੰਗ ਜਗ੍ਹਾ ਤੇ ਤੰਗ ਜ਼ਹੀਨ ਜਿਹੜਾ ਵਾ ਨਾ, ਤੇ ਉਹ ਬੜਾ ਰੌਲਾ ਆ। ਤੇ ਭਾਈ ਉਹ ਹੁਣ ਰੌਲਾ ਇਹ ਆ, ਮੈਂ ਸਵੇਰ ਤੁਹਾਨੂੰ ਜੀ ਚੱਕਿਆ ਕਰਨਾ ਹਰ ਰੋਜ਼। ਹਾਂ ਨਹੀਂ, ਮੈਂ ਹੁਣ ਸ਼ਡਿਊਲ ਤੁਸੀਂ 5:30 ਵਜੇ ਤਿਆਰ ਰਿਹਾ ਕਰਨਾ, ਮੈਂ 5:30 ਵਜੇ ਆਣਾ। ਮੈਂ ਅੱਜ ਉੱਠਿਆ ਜੀ ਸਵੇਰ 4:30 ਵਜੇ। ਅੱਛਾ, ਸਵੇਰ ਸਾਜਰੇ ਦਾ ਸਾਡਾ ਪ੍ਰੋਗਰਾਮ ਸੀਗਾ ਵੀ ਅੰਜਮ ਸਰੋਇਲ ਨਾ, ਉੱਥੇ ਉਹ ਬਣਾਣੀ ਸੀ ਮੰਜੀਆਂ। ਅੱਛਾ, ਬੰਦਾ ਇੱਕ ਬੁਲਾਇਆ ਹੋਇਆ ਸੀ, ਉਹ ਬੰਦਾ ਫਿਰ ਉਹਦਾ ਕੰਮ ਠੀਕ ਨਹੀਂ ਲੱਗਿਆ, ਨਹੀਂ ਤੇ ਪਹਿਲਾਂ ਉਹ ਬਣਾਉਣਾ ਸੀ ਫਿਰ ਇੱਥੇ ਆਣਾ ਸੀ। ਹੁਣ ਉਹ ਕਾਰੀਗਰ ਬੰਦਾ ਜਿਹੜਾ ਨਾ ਕੋਈ ਹੋਰ ਉਹ ਲਿਆਵਾਂਗੇ ਜਿਹੜਾ ਨੇ ਪਿਛਲੀ ਵਾਰੀ ਬਣਾਈ ਸੀ। ਅੱਛਾ, ਤੂੰ ਉਹ ਜ਼ਿਕਰ ਕਰ ਰਿਹਾ ਸੀ ਵੀ ਕਹਿੰਦਾ ਵੀ ਤੈਨੂੰ ਕੱਲ ਹਿਚਕੀ ਲੱਗੀ। ਹੁਣ ਮੈਨੂੰ ਨਾ ਜੀ ਰਾਤੀ ਬੜੀ ਗੱਲ ਸੁਣਨ ਵਾਲੀ ਆ ਜੀ, ਗੱਲ ਜਿਹੜੀ ਆ ਨਾ ਬੜੀ ਗੌਰ ਨਾਲ ਸੁਣਿਓ ਤੇ ਥੱਲੇ ਫਿਰ ਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਗੱਲ ਇਹ ਹਕੀਕਤ ਦੇ ਨੇੜੇ ਵੀ ਆ ਕਿਵੇਂ ਆ। ਮੇਰੇ ਵਾਸਤੇ ਇੰਜ ਆ ਵੀ ਇਹ ਬਿਲਕੁਲ ਨਾ ਗੱਲ ਪੱਕੀ ਠੱਕੀ ਆ। ਸਿਆਣਿਆਂ ਨੇ ਹਰ ਗੱਲ ਦਾ ਰਾਣਾ ਸਾਹਿਬ ਜਿੰਨੇ ਅਖਾਣ ਆ ਜਾਂ ਕੋਈ ਗੱਲਬਾਤ ਆ ਨਾ, ਇਹ ਸਿਆਣਿਆਂ ਦੇ ਨਿਚੋੜ ਕੱਢੇ ਹੋਏ ਆ, ਉਸ ਤੋਂ ਬਾਅਦ ਇਹ ਕੋਈ ਗੱਲ ਹੋ ਹੁੰਦੀ ਆ। ਏਦਾਂ ਗੱਲ ਨਹੀਂ ਟੁੱਟਦੀ ਹੈ ਕੋਈ ਵੀ, ਕਿਸੇ ਦਾ ਨਾਮ ਵੱਜਦਾ ਨਾ ਕਿਸੇ ਗੱਲ ਤੇ ਵੱਜਦਾ। ਮੈਨੂੰ ਲੱਗ ਗਈ ਰਾਣਾ ਸਾਹਿਬ ਹਿਜਕੀ ਰਾਤੀ ਤਕਰੀਬਨ ਨਾ ਜਨਾਬ ਜੀ 10 ਵਜੇ ਦਾ ਟਾਈਮ ਸੀਗਾ। ਮੈਨੂੰ ਹਿਜਕੀ ਲੱਗ ਗਈ ਤੇ ਮੈਂ ਹਵੇਲੀ ਜਾ ਰਿਹਾ ਸੀ ਭਾਈ ਸ਼ਮਸ਼ਾਦ ਅੱਲੇ ਨਾ ਜੀ। ਉਹ ਜਾਂਦੇ ਜਾਂਦੇ ਨਾ ਮੈਨੂੰ ਹਿਜਕੀ ਲੱਗ ਗਈ ਤੇ ਹਿਜਕੀ ਰੁਕੇ ਕੋਈ ਨਾ, ਉੱਥੇ ਵੀ ਬੈਠੇ ਨੂੰ ਮੈਨੂੰ ਅੱਧਾ ਘੰਟਾ ਹੋ ਗਿਆ। ਹਿਜਕੀ ਜਿਹੜੀ ਆ ਉਹ ਰੁਕੇ ਕੋਈ ਨਾ। ਭਾਈਆ ਕਹਿਣ ਲੱਗਾ ਵੀ ਇੰਜ ਕਰ ਵੀ ਚਾਹ ਦਾ ਘੁੱਟ ਭਰ ਲਾ। ਹੈ ਅੱਛਾ, ਪਾਣੀ ਦਾ ਘੁੱਟ ਭਰ ਲਾ। ਮੈਂ ਪਾਣੀ ਦਾ ਘੁੱਟ ਭਰ ਲਿਆ। ਉਹਨੇ ਕਿਹਾ ਹੁਣ ਚਾਹ ਦਾ ਭਰ ਲਾ ਵੀ ਇਹ ਗਰਮ ਹੈ ਸ਼ਾਇਦ ਕੋਈ। ਮੈਂ ਉਹ ਜੀ ਹਿਜਕੀ ਨੂੰ ਜੀ 11 ਵਜ ਗਏ, 10 ਵਜੇ ਤੋਂ ਲੈ ਕੇ 11 ਵਜੇ ਤੱਕ ਤੇ ਟਿਕਣ ਵੀ ਨਾ ਮੈਨੂੰ ਦੇ। ਹਾਂ ਨਹੀਂ, ਬਹੁਤ ਬੁਰਾ ਹਾਲ ਹੁੰਦਾ। ਇੱਕ ਵਾਰੀ ਅੰਦਰ ਹੀ ਹਿੱਲ ਜਾ ਕਰੇ ਜਾਂ ਕੋਈ ਹੋਵੇ ਇੰਜ ਹੋ ਜਾ ਕਰੇ ਇੱਕੋ ਵਾਰੀ। ਹੈ ਉਹ ਨਾ ਉਹਨੇ 1-2 ਗੱਲ ਇੱਥੇ ਸੋਲਰ ਵਾਲਿਆਂ ਨੇ ਅੱਜ ਆਣਾ ਆਪਣੇ ਇੱਥੇ ਨਾ ਜੀ ਇੰਸਪੈਕਸ਼ਨ ਵਾਸਤੇ, ਆ ਵੇਖਣ ਆਣਾ। ਅਸੀਂ ਜੀ ਸਾਡੇ ਇੱਥੇ ਜੀ ਸੋਲਰ ਦਾ ਹੈ ਪ੍ਰੋਗਰਾਮ, ਜੇ ਕੋਈ ਅੱਜ ਆਣਗੇ ਸਾਈਟ ਵਗੈਰਾ ਗਵਰਨਮੈਂਟ ਸਕੀਮ ਵਾਲੀ ਜੇ ਲੱਗ ਗਿਆ ਦੁਆ ਕਰਿਓ ਜੀ। ਹੈ ਉਹਨੇ ਇਹ ਗੱਲ ਛੇੜੀ ਛੁੜੀ, ਲੇਕਿਨ ਕੋਈ ਨਹੀਂ। ਫਿਰ ਉਹਨੇ ਵਿੱਚੋਂ ਇੱਕ ਗੱਲ ਛੇੜੀ। ਉਹਨੇ ਕਿਹਾ ਮੈਨੂੰ ਤੂੰ ਇਹ ਦੱਸ ਵੀ ਤਿਲਾਂ ਨੂੰ ਪਾਣੀ ਕੱਲ ਦੁਪਹਿਰੇ ਲਾਤਾ ਸੀ। ਮੈਂ ਉਹਨੂੰ ਕਿਹਾ ਵੀ ਤਿਲਾਂ ਨੂੰ ਦੁਪਹਿਰੇ ਵੀ ਬਸ਼ੀਰ ਵਾਕਿਆ ਹੀ ਮੈਨੂੰ ਪਤਾ ਲੱਗਿਆ ਸੀ ਵੀ ਬਸ਼ੀਰ ਨਾ, ਮੈਂ ਕੱਲ ਕਹਿ ਗਿਆ ਸੀ ਬਸ਼ੀਰ ਨੂੰ ਵੀ ਤਿਲਾਂ ਨੂੰ ਪਾਣੀ ਲਾ ਦੀ। ਤੇ ਮੈਨੂੰ ਵਾਹਦ ਨੇ ਫੋਨ ਕੀਤਾ ਵੀ ਬਸ਼ੀਰ ਯਾਰ ਪਾਣੀ ਲਾ ਰਿਹਾ ਸੀ। ਮੈਂ ਕਿਹਾ ਯਾਰ ਉਹ ਦਿਨੇ ਤਿਲਾਂ ਨੂੰ ਨਹੀਂ ਲਾ ਰਿਹਾ ਹੋਣਾ, ਉਹ ਪੱਠਿਆਂ ਨੂੰ ਲਾ ਰਿਹਾ ਹੋਣਾ, ਤਿਲਾਂ ਨੂੰ ਸ਼ਾਮੀ ਲਾਊਗਾ। ਕਹਿੰਦਾ ਬਾ ਫਿਰ ਉਹਨੇ ਤਾਂ ਨਾ ਜੀ ਉਹ ਦੁਪਹਿਰੇ ਠੋਕਤਾ ਤੇ ਤਿਲ ਜਿਹੜੇ ਆ ਨਾ ਜਨਾਬ ਉਹ ਸਾਰੇ ਸੌਂ ਗਏ। ਮੇਰੇ ਧੋਰ ਭੋਰ ਘੁੰਮ ਗਏ ਵੀ ਗੱਲ ਇਹ ਆ ਵੀ ਖਰਚਾ ਕੀਤਾ, ਸਾਰਾ ਕੁਝ ਕੀਤਾ, ਬਸ਼ੀਰ ਨੇ ਕਿਹੜੀ ਕੀਤੀ। ਮੈਂ ਜਨਾਬ ਜੀ ਉਹਨੇ ਪਹਿਲਾ ਲਫ਼ਜ਼ ਮੇਰੇ ਨਾਲ ਕਿਹਾ ਹੋਣਾ, ਯਕੀਨ ਮੰਨੋ ਰਾਣਾ ਸਾਹਿਬ ਵੀ ਮੇਰੀ ਹਿਜਕੀ ਮੈਨੂੰ ਯਾਦ ਹੀ ਕੋਈ ਨਹੀਂ ਵੀ ਮੈਨੂੰ ਹਿਜਕੀ ਲੱਗੀ ਹੋਈ ਹੈ। ਉਹਨੇ ਫੇਰ ਮੈਨੂੰ 5 ਮਿੰਟ ਨਾ ਉਂਝ ਖਪਾਈ ਰੱਖਿਆ ਵੀ ਇਹਨੂੰ ਦੁਬਾਰਾ ਵੀ ਨਾ ਲੱਗ ਜੇ। ਹੈ ਉਹਨੇ ਮੈਨੂੰ ਕਿਹਾ ਵੀ ਤੈਨੂੰ ਜਿਹੜਾ ਨਾ ਵਾਲਦ ਸਾਹਿਬ ਹੈ ਹੁਣ ਮਰੱਬੇ ਆ ਨਾ, ਜਦੋਂ ਸੁਬਾਹ ਆਣਗੇ ਨਾ ਤੇ ਤੈਨੂੰ। ਮੈਂ ਕਿਹਾ ਯਾਰ ਨਾਦਰ ਮਰੱਬੇ ਗਿਆ ਸ਼ਾਮੀ, ਉਹਨੇ ਮੈਨੂੰ ਕੁਝ ਨਹੀਂ ਦੱਸਿਆ ਹੈ, ਮੈਨੂੰ ਬਸ਼ੀਰ ਨੇ ਨਹੀਂ ਦੱਸਿਆ। ਮੁੰਡਾ ਦੁੱਧ ਲੈ ਕੇ ਘਰੇ ਆਇਆ, ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ। ਅੱਛਾ, ਉਹ ਕਹਿੰਦਾ ਮੈਂ ਝੂਠ ਬੋਲਦਾ, ਇਹਦਾ ਮਤਲਬ ਆ ਵੀ ਤੂੰ ਮੈਨੂੰ ਝੂਠਾ ਬਣਾ ਰਿਹਾ। ਮੈਂ ਕਿਹਾ ਨਹੀਂ ਯਾਰ ਤੇਰੇ ਤੇ ਵੀ ਯਕੀਨ। ਮੈਂ ਕਿਹਾ ਚਲੋ ਮੈਨੂੰ ਫਿਕਰ ਇਹ ਹੋਵੇ ਵੀ ਹੁਣ ਜਦੋਂ ਸੁਬਾਹ ਅੱਬੂ ਨੇ ਆਣਾ ਨਾ ਤੇ ਉਹਨੇ ਕਹਿਣਾ ਵੀ ਸਾਰਾ ਜੀ ਇੰਜ ਕਰਤਾ ਤੇ ਚੰਗੀ ਪਰੇਡ ਹੋਣੀ ਸੀ ਕਿ ਮੇਰੀ। ਹੈ
ਪਰ ਤੁਸੀਂ ਇਹ ਦੱਸੋ ਵੀ ਤੁਹਾਨੂੰ ਇਹਦੇ ਇਹ ਕੀ ਪਹਿਲਾਂ ਵੀ ਮੈਂ ਸੁਣੀ ਹੋਈ ਹੈ ਗੱਲ। ਇਹਦਾ ਇਹ ਹੁੰਦਾ ਕਿ ਅਗਲੇ ਦੀ ਨਾ ਤਵੱਜੋ ਹਟਾਈ ਜਾਂਦੀ ਆ, ਕਿਉਂਕਿ ਜਦੋਂ ਹਿਚਕੀ ਲੱਗਦੀ ਹੈ ਨਾ ਉਹਦਾ ਟੋਟਲੀ ਜੇਨ ਹਿਚਕੀ ਚ ਹੀ ਹੁੰਦਾ ਵਾ। ਉਹ ਜੇਨ ਉਧਰੋਂ ਹਟਦਾ ਨਹੀਂ ਤੇ ਉਹ ਹਿਚਕੀ ਹਟਦੀ ਨਹੀਂ। ਉਹ ਹੁੰਦਾ ਕਿ ਕਿਸੇ ਤਰ੍ਹਾਂ ਇਹਦਾ ਜੇਨ ਨਾ ਡਿਵਰਟ ਕੀਤਾ ਜਾਏ। ਉਹ ਹੁੰਦਾ ਕਿ ਕੋਈ ਅਚਾਨਕ ਜੀ ਗੱਲ ਕੀਤੀ ਜਾਏ ਹੈ ਤੇ ਉਹਦਾ ਜੀਨ ਜਿਹੜਾ ਨਾ ਫੇਰ ਦਿੱਤਾ ਜਾਏ। ਹਾਲਾਂਕਿ ਹਿਚਕੀ ਦਾ ਤੇ ਇੱਕ ਹੋਰ ਵੀ ਬੜਾ, ਉਹ ਜਿਹੜੀ ਇੱਕ ਅੱਧੀ ਕਹਿੰਦੇ ਕੋਈ ਯਾਦ ਕਰ ਰਿਹਾ ਤੇ ਉਹ ਵੀ ਬੜੀ ਹੈ ਵੀ ਕੋਈ ਯਾਦ ਕਰ ਰਿਹਾ ਇਸ ਤਰ੍ਹਾਂ ਦੀ, ਤੇ ਇੰਜ ਲੱਗਦਾ ਜਿਸ ਤਰ੍ਹਾਂ ਸਾਰੇ ਸਬਸਕ੍ਰਾਈਬਰ ਯਾਦ ਕਰਨ ਲੱਗ ਗਏ ਜਿਹੜਾ ਸਾਡੀ ਨਹੀਂ ਰਹੀ ਸੀ। ਮੈਂ ਤੁਹਾਨੂੰ ਦੱਸਦਾ, ਇਹ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਜਿਹਨੂੰ ਹਿਚਕੀ ਲੱਗੀ ਹੋਣੀ ਨਾ, ਨਿਆਣੇ ਨੂੰ ਕਹਿਣਾ ਵੀ ਤੂੰ ਪੈਸੇ ਚੱਕੇ ਆ, ਉਹਨੇ ਕਹਿਣਾ ਕਿੱਥੇ ਚੱਕਿਆ, ਉੱਥੇ ਪਏ ਸੀਗੇ, ਉਹਨੇ ਕਹਿਣਾ ਨਹੀਂ ਮੈਂ ਨਹੀਂ ਚੱਕਿਆ, ਉਹ ਹਿਚਕੀ ਹਟ ਜਾਂਦੀ ਸੀ। ਵੀ ਨਿਆਣਿਆਂ ਤੱਕ ਤਾਂ ਰਾਣਾ ਸਾਹਿਬ ਚਲੋ ਇਹ ਗੱਲ ਦੀ ਸਮਝ ਜਾਂਦੀ ਸੀ ਵੀ ਉਮਰ ਦੇ ਇਸ ਹਿੱਸੇ ਦੇ ਵਿੱਚ ਵੀ ਤੁਸੀਂ ਹਿਸਾਬ ਲਾਓ ਵੀ ਉਹਨੇ ਇੱਕ ਐਸਾ ਸੋਚੀ ਵੀ ਤੀਲਾਂ ਤੇਲ ਤੇਰੇ ਜੀ ਉਹ ਸੌਂ ਗਏ, ਤਵੱਜੋ ਹਟਾਣੀ, ਉਹ ਮੇਰੀ ਹਿਚਕੀ ਜੀ ਕਿੱਧਰ ਗਈ ਉਸ ਵੇਲੇ। ਤੁਸੀਂ ਵੀ ਜ਼ਰੂਰ ਦੱਸਿਓ ਜੀ ਵੀ ਇਹ ਕਿਸੇ ਨਾਲ ਇਦਾਂ ਤੁਹਾਡੇ ਨਾਲ ਵੀ ਕਦੇ ਹੋਇਆ ਵੀ ਏਦਾਂ ਹਿਚਕੀ ਲੱਗੀ ਹੋਵੇ ਤੇ ਘਰ ਦੇ ਕਿਸੇ ਜੀ ਨੇ ਤੁਹਾਨੂੰ ਕੋਈ ਇਦਾਂ ਦੀ ਗੱਲ ਸੁਣਾਈ ਹੋਵੇ ਵੀ ਤੁਸੀਂ ਪਰੇਸ਼ਾਨ ਹੋਏ ਹੋਵੋ ਤੇ ਤੁਹਾਡੀ ਹਿਚਕੀ ਹਟ ਗਈ ਹੋਵੇ। ਮੇਰੇ ਨਾਲ ਤਾਂ ਜੀ ਇਹ ਰਾਤੀ ਇਹ ਬਿਲਕੁਲ ਸੱਚੀ ਗੱਲ ਹੈ, ਇਹਦੇ ਵਿੱਚ ਕੋਈ ਮੁਬਾਲਗਾ ਰਾਈ ਨਹੀਂ ਹੈਗੀ ਰਾਣਾ ਸਾਹਿਬ, ਜਾਂ ਕੋਈ ਐਵੇਂ ਕਿੱਸਾ ਕਹਾਣੀ ਨਹੀਂ। ਹੁਣ ਮੈਨੂੰ ਤੇ ਇਹ ਹੈ ਕਿ ਅੱਲਾਹ ਤਾਲਾ ਦਾ ਸ਼ੁਕਰ ਹੈ ਕਿ ਮੈਨੂੰ ਕਦੇ ਜ਼ਿੰਦਗੀ 'ਚ ਜਿਹੜਾ ਵਾ ਨਾ ਜਿਹੜੀ ਮਸਲਸਲ ਹਿਚਕੀ ਵਾਲੀ ਹੈ ਨਾ, ਇਹਦਾ ਜ਼ਾਤੀ ਤਜਰਬਾ ਕੋਈ ਨਹੀਂ ਹੋਇਆ। ਰਾਣਾ ਸਾਹਿਬ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ, ਮੈਨੂੰ ਕੁੱਟੀ ਦੇਈ ਹੋਈ ਆ ਮੇਰੇ ਤਾਏ ਨੇ। ਸਾਡੇ ਘਰ ਦੇ ਵਿੱਚ ਹੋਰ ਕਿਸੇ ਨੂੰ ਕਦੇ ਹਿਚਕੀ ਨਹੀਂ ਲੱਗੀ। ਹੁਣ ਕੁੱਟੀ ਦੀ ਗੱਲ ਤੇ ਆ ਜਾਓ ਤੁਸੀਂ, ਅਸੀਂ ਇਹਨਾਂ ਗੱਲਾਂ ਤੇ ਨਾ ਅਸੀਂ ਕਰਦੇ ਨਹੀਂ ਹਾਂ। ਮੈਨੂੰ ਹਿਚਕੀ ਮੈਨੂੰ ਦਿੱਤੀ ਹੋਈ ਆ ਕੁੱਟੀ ਮੇਰੇ ਤਾਏ ਸੌਂਦੀ ਨੇ। ਹੈ ਉਹਨਾਂ ਨੂੰ ਹਿਚਕੀ ਲੱਗਦੀ ਆ, ਉਹਨਾਂ ਨੂੰ ਹਿਚਕੀ ਲੱਗਦੀ ਆ ਤੇ ਉਹਨਾਂ ਨੂੰ ਇੰਝ ਹੀ ਲੱਗਦੀ ਆ ਘੰਟਾ ਅੱਧਾ ਘੰਟਾ 2 ਘੰਟੇ। ਵੀ ਉਹ ਗੱਲ ਮੇਰੇ ਚ ਮੈਂ ਕਦੇ ਕਦੇ ਸੋਚਦਾ, ਮੈਨੂੰ ਕਦੇ ਕਦੇ ਲੱਗਦੀ ਆ ਵੀ ਇਹ ਨਹੀਂ ਵੀ ਕਦੇ ਕੋਈ ਸਾਲ ਚ 1-2 ਵਾਰੀ ਨਾ ਜੀ ਮੈਨੂੰ ਲੱਗਦੀ ਆ ਵੀ ਲੱਗੀ ਰਹਿਣੀ ਆ ਬੜੀ ਦੇਰ। ਹੈ ਉਹ ਮੇਰੇ ਤਾਏ ਨੂੰ ਵੀ ਲੱਗਦਾ। ਮੈਨੂੰ ਲੱਗਦਾ ਵੀ ਇਹ ਕੱਪੜਿਆਂ ਦਾ ਵੀ ਖਿਆਲ ਜਿਹੜਾ ਨਾ ਤੇਰਾ ਖਿਆਲ ਉਹ ਤਾਏ ਦੀ ਵਜ੍ਹਾ ਤੋਂ, ਤੇਰੇ ਤਾਇਆ ਐਸ ਉਮਰੇ ਵੀ ਦੇਖਿਆ ਬਹੁਤ ਬੜੇ ਨਫੀਸ ਕੱਪੜੇ ਪਹਿਨਦੇ, ਬਹੁਤ ਅੱਛਾ ਖਿਆਲ ਰੱਖਦੇ ਆ ਕੱਪੜੇ ਦਾ ਜਿਹੜਾ ਵਾ। ਹਾਂਜੀ ਮੇਰੇ ਖਿਆਲ ਜਿਹੜੀ ਤੈਨੂੰ ਵੀ ਥੋੜੀ ਬਹੁਤੀ ਕੋਈ ਸੈਂਸ ਆ ਨਾ। ਨਹੀਂ ਉਹਦੇ ਵਾਲੀਆਂ ਕਈ ਗੱਲਾਂ ਮੇਰੇ ਚ ਉਹਦੇ ਵਾਲੀਆਂ ਕਈ ਗੱਲਾਂ ਹੈਗੀਆਂ ਰਾਣਾ ਸਾਹਿਬ, ਮੈਂ ਤੁਹਾਨੂੰ ਉਹ ਕੈਮਰੇ ਤੋਂ ਆਪ ਦੱਸ ਸਕਦਾ, ਕੈਮਰੇ ਸਾਹਮਣੇ ਨਹੀਂ ਦੱਸ ਸਕਦਾ। ਉਹ ਮੈਨੂੰ ਘਰ ਵਾਲੇ ਕਹਿ ਦਿੰਦੇ ਕਦੇ ਵੀ ਇਹਨੂੰ ਕੁੱਟੀ ਇਹਦੇ ਤਾਏ ਦੀ ਆਦੀ ਹੈ। ਕੁਝ ਗੱਲਾਂ ਹੈਗੀਆਂ। ਇੱਕ ਉਹਨਾਂ ਦੀ ਗੱਲ ਮੇਰੇ ਵਿੱਚ ਹੋਰ ਹੈਗੀ ਹੈ ਕੁੱਟੀ ਦੀ ਵਜ੍ਹਾ ਨਾਲ, ਵੀ ਉਹ ਬੜੇ ਨਾ ਜੀ ਬਰਦਾਸ਼ਤ ਵਾਲੇ ਵੀ ਤੁਸੀਂ ਕੁਛ ਵੀ ਕਹਿ ਲਿਆ ਨਾ ਜੀ, ਉਹ ਉਹਨਾਂ ਨੇ ਨਹੀਂ ਬੋਲਣਾ, ਗੁੱਸਾ ਨਹੀਂ ਹੈਗਾ, ਕੋਈ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਉਹ ਮੇਰੇ ਅੰਦਰ ਵੀ ਫਿਕਰ ਨਹੀਂ ਹੈਗੀ ਕਿਸੇ ਗੱਲ ਦੀ ਵੀ ਐਵੇਂ ਸਿਰ ਤੇ ਸਵਾਰ ਕਰੀ ਫਿਰੀ ਜਾਣਾ। ਤੁਸੀਂ ਦੇਖਿਆ ਨਾ ਬੜੇ ਹਸਾਸ ਵਿਸ਼ਾਸ ਅਸੀਂ ਨਾ ਜੀ, ਉਹ ਮੇਰੇ ਤਾਇਆ ਜੀ ਜਿਹਨਾਂ ਦੀ ਅਸੀਂ ਗੱਲ ਕਰਦੇ ਰਾਣਾ ਦਸੌਂਦੀ ਖਾਨ ਨੰਬਰਦਾਰ ਜੀ, ਅਸੀਂ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ। ਉਹਨਾਂ ਦਾ ਮੈਂ ਇੱਕ ਬਕਾਇਦਾ ਬਹਿ ਕੇ ਮੇਰਾ ਮਨਸੂਬਾ ਹੈਗਾ ਵੀ ਮੈਂ ਆਪਣੇ ਵਾਲਦ ਸਾਹਿਬ ਨਾਲ ਵੀ ਜੀ, ਮੈਂ ਆਪਣੇ ਵਾਲਦ ਸਾਹਿਬ ਨੂੰ ਰਾਜੀ ਕਰ ਰਿਹਾ ਹੈਗਾ। ਅੰਜਮ ਸਰੋਇਆ ਸਾਹਿਬ ਦੇ ਵੀ ਦਿਲ ਦੇ ਵਿੱਚ ਆ ਵੀ ਉਹ ਮੇਰੇ ਵਾਲਦ ਸਾਹਿਬ ਨਾਲ ਬੈਠਣ ਜੀ ਤੇ ਗੱਲਬਾਤ ਕਰਨ, ਤੇ ਜਿੱਦਣ ਉਹਨਾਂ ਨੂੰ ਬਿਠਾ ਕੇ ਅਸੀਂ ਗੱਲ ਕੀਤੀ ਨਾ ਤੁਹਾਨੂੰ ਨਜ਼ਾਰੇ ਆ ਜਾਣਗੇ। ਬਹੁਤ ਸ਼ਫੀਕ ਵਾਲਦ ਆ ਜੀ, ਬਹੁਤ ਬਿਹਤਰੀਨ, ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ ਮੈਂ ਉਹਨਾਂ ਦੀ। ਤੁਹਾਨੂੰ ਮੈਂ ਆਪਣੇ ਵਾਲਦ ਸਾਹਿਬ ਦੀ ਇੱਕ ਗੱਲ ਦੱਸਾਂ ਵੀ ਮੈਂ ਘਰੇ ਪਿਆ ਹੋਵਾਂ ਨਾ ਰਾਣਾ ਸਾਹਿਬ ਤੇ ਬਾਹਰ ਕੋਈ ਬੰਦਾ ਪੁੱਛਣ ਆ ਜੇ, ਮੈਂ ਸੁੱਤਾ ਪਿਆ ਹਾਂ, ਮੇਰੀ ਵਾਲਦਾ ਕਹਿ ਵੀ ਦਿੰਦੀ ਹੈ ਕਦੇ ਕਦੇ ਵੀ ਤੁਸੀਂ ਕਹਿ ਦੋ ਘਰੇ ਹੈ ਨਹੀਂ, ਰਾਤੀ ਲੇਟ ਆਇਆ ਸੁੱਤਾ ਪਿਆ ਹੈ। ਉਹ ਕਹਿੰਦੇ ਆ ਵੀ ਮੈਂ ਨਹੀਂ ਇਹ ਕਹਿਣਾ ਵੀ ਮੇਰੇ ਵਾਲਦ ਸਾਹਿਬ ਨੇ ਜੀ ਇੰਨਾ ਵੀ ਕਦੇ ਝੂਠ ਨਹੀਂ ਬੋਲਿਆ ਹੈਗਾ ਵੀ ਮੈਂ ਘਰ ਹੋਵਾਂ ਤੇ ਬਾਹਰ ਕਹਿ ਦੇਣ ਵੀ ਉਹ ਘਰੇ ਸੁੱਤਾ ਪਿਆ। ਬੈਠਾਂਗੇ ਆਪਾਂ ਗੱਲਬਾਤ ਕਰਾਂਗੇ, ਮੇਰਾ ਬੜਾ ਚਾਅ ਆ ਮੇਰਾ ਮੈਂ ਆਪਣੇ ਵਾਲਦ ਸਾਹਿਬ ਨੂੰ ਬਿਠਾ ਕੇ। ਦੂਸਰਾ ਆਪਣਾ ਹੀਰ ਵਾਰਿਸ ਸ਼ਾਹ ਤੇ ਮਿਊਜ਼ਿਕ ਤੇ ਸ਼ਾਇਰੀ ਤੇ ਬੜੇ ਸ਼ੌਕੀਨ ਹੈਗੇ, ਸ਼ਾਇਰੀ ਬੜੇ ਜ਼ਬਰਦਸਤ ਬੰਦੇ ਹੈਗੇ ਆ ਜੀ। ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ, ਬਿਠਾਵਾਂਗੇ ਆਪਣੇ ਨਾਲ। ਤੇ ਤਾਇਆ ਜੀ ਨੇ ਮੇਰੇ ਨੇ ਅਮਰੂਦਾਂ ਦਾ ਬਾਗ ਲਾਇਆ ਹੋਇਆ ਤੇ ਉਹ ਵੀ ਤੁਹਾਡੇ ਨਾਲ ਕਿਸੇ ਦਿਨ ਬਹਿ ਕੇ ਨਾ ਜੀ ਗੱਲਬਾਤ ਕਰਾਂਗੇ। ਹਾਂਜੀ ਰਾਣਾ ਸਾਹਿਬ ਤੁਹਾਨੂੰ ਤੁਸੀਂ ਲਾਡੋ ਦਿਖਾਵਾਂ ਤੁਹਾਨੂੰ? ਹਾਂ ਬਿਲਕੁਲ, ਦੇਖੇ ਮਾਸ਼ਾਅੱਲਾ।
ਰਾਣਾ ਸਾਹਿਬ ਨੂੰ ਜੀ ਦਿਖਾਣੇ ਆ ਲਾਡੋ। ਨਹੀਂ ਮਾਸ਼ਾਅੱਲਾ ਰਾਣਾ ਸਾਹਿਬ ਦੇਖਣ ਆਏ ਆ। ਪ੍ਰਿੰਟ ਜਿਹੜਾ ਨਾ, ਹਾਂਜੀ ਪ੍ਰਿੰਟ ਬੜਾ ਖੂਬਸੂਰਤ ਆ। ਹੂੰ ਤੇ ਇਹ ਸਾਹੀਵਾਲ। ਹਾਂਜੀ ਰਾਣਾ ਸਾਹਿਬ ਇਹ ਹੈਗੀ ਆ ਫਰੀਜ਼ਨ, ਹਾਂ ਜਿਹੜੀ ਮਾਂ ਆ ਦੀ, ਹਾਂ ਇਹਨੂੰ ਮੈਂ ਰਖਾਇਆ ਸੀ ਸਾਹੀਵਾਲ। ਹਾਂ ਵੀ ਮੈਂ ਕਿਹਾ ਵੀ ਦੇਖਿਆ ਤੁਸੀਂ ਇਹਦਾ ਲਾਲ ਰੰਗ। ਹਾਂ ਨਹੀਂ ਉਹ ਸਾਹੀਵਾਲ ਵਾਲਾ ਪ੍ਰਿੰਟ ਆਇਆ ਨਾ ਫਿਰ ਬਾਕੀ ਨਕਸ਼ਾ ਜਿਹੜਾ ਸਾਰਾ ਵੀ ਉਹ ਮਾਂ ਵਾਲਾ ਆ। ਹਾਂ ਲੇਕਿਨ ਰੰਗ ਜਿਹੜਾ ਵਾ ਨਾ, ਉਹ ਰੰਗ ਜਿਹੜਾ ਆ ਉਹ ਹੈਗਾ ਜੀ ਇਹਦਾ ਸਾਹੀਵਾਲ। ਹਾਂ ਇਹਨਾਂ ਦਾ ਜੀ ਇਹ ਫਾਇਦਾ ਹੈਗਾ ਰਾਣਾ ਸਾਹਿਬ ਵੀ ਇਹ ਨਾ ਇਹਨਾਂ ਨੂੰ ਗਰਮੀ ਨਹੀਂ ਹੈ। ਹਾਂ ਹੈ ਨਾਲੇ ਇਹ ਆ ਕਿ ਕਰਾਸ ਜਿਹੜੀਆਂ ਨਾ ਗਾਵਾਂ, ਦੁੱਧ ਵੀ ਠੀਕ ਸਾਹੀਵਾਲ ਵਾਲੀਆਂ ਬਹੁਤ ਅੱਛਾ ਦੁੱਧ 7 ਤੋਂ ਲੈ ਕੇ 10 ਲੀਟਰ ਇੱਕ ਟਾਈਮ ਦਾ ਦੁੱਧ ਜਿਹੜਾ ਵਾ ਨਾ, ਗਾਂ ਦੀ ਅਗਰ ਦੇਖਭਾਲ ਹੋਵੇ ਤੇ ਇਹ ਦੇ ਦਿੰਦੀ ਆ। ਹਾਂ ਤੇ ਬਹੁਤ ਮਾਸ਼ਾਅੱਲਾ ਜੀ ਬੜੀ ਖੂਬਸੂਰਤ ਜਿਹੜਾ। ਤੁਸੀਂ ਇਹਦਾ ਦੱਸੋ ਤੁਹਾਨੂੰ ਨਾਮ ਕਿਦਾਂ ਦਾ ਲੱਗਿਆ? ਨਹੀਂ ਨਾਮ ਵੀ ਜਿਸ ਤਰ੍ਹਾਂ ਦੀ ਹੈ ਆ ਉਸ ਤਰ੍ਹਾਂ ਦਾ ਹੀ ਨਾਮ ਆ। ਤੇ ਦੇਖੋ ਮਾਂ ਦੀ ਖੂਬਸੂਰਤੀ ਆਪਣੀ ਜਗ੍ਹਾ ਤੇ ਹੈ, ਪਰ ਇਹਦਾ ਪ੍ਰਿੰਟ ਜਿਹੜਾ ਵਾ ਨਾ ਉਹ ਬਹੁਤ ਖੂਬਸੂਰਤ ਆ। ਅੱਲਾਹ ਤਾਲਾ ਲਾਡੋ ਹਾਂ ਜ਼ਿੰਦਗੀ ਕਰੇ। ਹਾਂ ਉਹ ਦੇਖੇ ਰਿਸਪੌਂਡ ਕਰਦੀ ਹੈ। ਹਾਂ ਤੇ ਇਹ ਦੇਖੋ ਰਿਸਪੌਂਡ ਜਿਹੜਾ ਹੈ ਨਾ ਕਰ ਰਹੀ ਹੈ ਮਾਸ਼ਾਅੱਲਾ। ਦੇਖੋ ਨਾ, ਹਾਂ ਦੇਖੋ ਨਾ ਕਿਆ ਹੈ ਕੰਬੀਨੇਸ਼ਨ ਨਾ। ਉਹ ਦੇਖੋ ਮਾਂ ਵਾਲਾ ਕਾਲਾ ਰੰਗ ਵੀ ਨੀਚੇ ਆਇਆ ਵਾ। ਹਾਂਜੀ ਨਹੀਂ ਆ ਸਾਰਾ ਤੁਸੀਂ ਜਿਹੜਾ ਨਕਸ਼ਾ ਬਣਿਆ ਨਾ, ਬੇਸ ਨੀਚੇ ਕਾਲੇ ਦੀ ਆ, ਉੱਪਰ ਜਿਹੜਾ ਨਾ ਲਾ ਤੇ ਫਿਰ ਸਫੇਦ ਜਿਹੜਾ ਰੰਗ ਆ ਉਹਦੇ ਨਾਲ ਬਹੁਤ ਅੱਛਾ ਅੱਲਾ ਕਰੇਗੀ। ਲੇਕਿਨ ਇਹ ਹੈ ਕਿ ਇਹਨੂੰ ਇੱਕ ਤਾਂ ਦੁੱਧ ਜਿਹੜਾ ਨਾ 2 ਮਹੀਨੇ ਪਹਿਲੇ ਉਹਦੇ ਵਿੱਚ ਬਿਲਕੁਲ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਕਿ ਦੁੱਧ ਜਿਹੜਾ ਵਾ ਨਾ, ਅੱਛਾ ਦੁੱਧ ਦਾ ਫਾਰਮੂਲਾ ਇਹ ਹੁੰਦਾ ਕਿ ਅਗਰ 40 ਕਿਲੋ ਵਜ਼ਨ ਆ ਨਾ ਇਹਦਾ ਤੇ ਇਹਨੂੰ 4 ਕਿਲੋ ਦੁੱਧ ਚਾਹੀਦਾ ਵਾ। ਹੈ 10 ਵਜ਼ਨ ਦਾ ਨਾ 10ਵਾਂ ਹਿੱਸਾ ਜਿਹੜਾ ਵਾ ਇੰਨਾ ਦੁੱਧ ਪਿਲਾਉਣਾ ਚਾਹੀਦਾ ਵਾ। ਅੱਛਾ ਨਹੀਂ ਪਿਲਾਵਾਂਗੇ ਦੁੱਧ ਜਿਹੜਾ ਜੀ ਦੁੱਧ ਜਿਹੜਾ ਸਾਡੇ ਤੋਂ ਬਚਿਆ ਸੀ। ਨਹੀਂ ਇਹਦੇ ਤੋਂ ਬਚਿਆ ਹੈ ਤੁਸੀਂ ਇਸਤੇਮਾਲ ਕਰੋ। ਹਾਂ ਸਾਡੇ ਤੋਂ ਬਚਿਆ ਨਹੀਂ। ਹਾਂ ਨਹੀਂ ਇਹ ਗਾਂ ਜਿਹੜੀ ਹੈ ਨਾ, ਜਿਵੇਂ ਤਾਂ ਮੈਂ ਸ਼ੁਗਲ ਕਰ ਰਿਹਾ ਆਪਣੀ ਗਾਂ ਦੁੱਧ ਮਾਸ਼ਾਅੱਲਾ ਨਾ ਜੀ ਇਹ ਬਥੇਰਾ ਦਿੰਦੀ ਹੈ। ਹਾਂ ਠੀਕ। ਇਹ ਜਦੋਂ ਸੁੰਦੀ ਹੈ ਨਾ ਜੀ ਉਦੋਂ ਇਹ ਦਿੰਦੀ ਆ ਦੁੱਧ ਤੁਹਾਨੂੰ ਦੋਗੀ ਕਿਲੋ ਅੱਧਾ ਕਿਲੋ 4-5 ਦਿਨ। ਫਿਰ ਜਦੋਂ ਜਿੱਦਣ ਉਹ ਦੁੱਧ ਬਣਦਾ ਨਾ ਜੀ, ਜਿੱਦਣ ਉਹ ਦੁੱਧ ਹੋ ਗਿਆ ਉਦਣ ਫਿਰ ਇਹ ਦਿੰਦੀ ਹੈ 4 ਕਿਲੋ ਪਹਿਲੇ ਦਿਨ। ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਜਨਾਬ ਜੀ ਜਿੰਨਾ ਤੁਸੀਂ ਪਾਈ ਜਾਓਗੇ ਨਾ, ਹਾਂ ਉਹਨਾਂ ਚੋਈ ਜਾਓਗੇ, ਉਹਨਾਂ ਤੁਸੀਂ ਇਹਨੂੰ ਚੋਈ ਜਾਓਗੇ। ਬਹੁਤ ਅਲਹਮਦੁਲਿਲਾ ਨਿਆਣੇ ਨਹਾ ਰਹੇ ਆ। ਹਾਂ ਨਿਆਣੇ ਨਹਾ ਰਹੇ ਆ, ਸਵੇਰੇ ਸਵੇਰੇ ਇੰਜੋਏ ਕਰ ਰਹੇ ਆ ਸੁਬਹ ਦਾ ਟਾਈਮ। ਉਹ ਮੂੰਹ ਵੀ ਬਾਹਰ ਕੱਢ ਲੋ। ਹੈਲੋ ਮੁੰਸ਼ੀ, ਆ ਮੁੰਸ਼ੀਆ, ਆ ਮੁੰਸ਼ੀ ਇਧਰ ਮੂੰਹ ਕਰ, ਖੜਾ ਹੋ ਜਾ। ਸਵੇਰੇ ਸਵੇਰੇ ਜੀ ਸੁਸਤੀ ਜਾਂਦੀ ਹੈ ਲੈ। ਹੈ ਮੇਰਾ ਨਾ ਨਾਨੇ ਨੂੰ ਦਿਲ ਮੇਰਾ ਆਪਣਾ ਵੀ ਬੜਾ। ਹਾਂ ਤੂੰ ਆਫ ਕੈਮਰਾ ਨਾ ਲਈ ਨਾ। ਆਹੋ ਮੈਂ ਕਹਿੰਦਾ ਵੀ ਜਿਹੜਾ ਨਾ ਉਹ ਫਿਰ ਉਹਦੇ ਚ ਕਹਿੰਦੇ ਇਹ ਤਾਂ ਬੱਚੇ ਆ। ਚਲੋ ਇਹ ਰਾਣਾ ਸਾਹਿਬ ਮੈਂ ਨਾ ਇਹ ਨਹਾਣ ਦੀ ਨੀਅਤ ਨਾਲ ਬਣਾਇਆ ਹੋਇਆ ਸਾਡਾ ਬਣਾਇਆ। ਹਾਂ ਵੀ ਇਹਦੇ ਚ ਬੰਦੇ ਜਿਹੜੇ ਆਂਦੇ ਆ ਨਾ ਨਹਾਣ ਗਰਮੀਆਂ ਦੇ ਵਿੱਚ, ਦਿਨੇ ਇੱਥੇ ਦੁਪਹਿਰੇ ਬੜਾ ਰਸ਼ ਲੱਗਿਆ ਕਰਨਾ। ਤੁਸੀਂ ਹੁਣ ਦੇਖਿਓ ਲੋਕਾਂ ਨੇ ਆਇਆ ਕਰਨਾ ਵੀ ਦਿਨੇ ਨਾ ਜੀ ਨਹਾਣ ਵਾਸਤੇ ਸਪੈਸ਼ਲ। ਹਾਂ ਨਹੀਂ ਦੂਰੋਂ ਦੂਰੋਂ ਜਿਹੜਾ ਵਾ ਨਾ ਰਾਣਾ ਸਾਹਿਬ ਆ ਪਿੱਪਲ ਵੀ ਆਇਆ ਵਾ ਸਰ। ਹਾਂ ਨਹੀਂ ਬਸ ਆ ਸੌਣ ਭਾਦੋਂ ਦੀ ਬਾਰਿਸ਼ਾਂ ਹੋਣਗੀਆਂ ਨਾ, ਜਦੋਂ ਬਾਰਿਸ਼ਾਂ 'ਚ ਜ਼ਿਆਦਾ ਚੱਲਦੇ ਆ ਦਰਖਤ। ਹਾਂ ਉਧਰ ਜੀ ਪਰਾਂ ਪਿੱਛੇ ਕਪਾਹ ਵੀ ਅੱਜ ਪਹਿਲੀ ਚਣਾਈ ਕਪਾਹ ਦੀ ਉਧਰ ਹੋ ਰਹੀ ਆ ਤੇ ਉਧਰ ਫਿਰ ਉਹ ਬੀਬੀਆਂ ਭੈਣਾਂ ਹੁੰਦੀਆਂ ਆ, ਫਿਰ ਉਹ ਬੰਦਾ ਚੰਗਾ ਨਹੀਂ ਲੱਗਦਾ ਹੈਗਾ ਵੀ ਕਿਉਂ ਜੀ ਰਾਣਾ ਸਾਹਿਬ। ਹਾਂ ਨਹੀਂ ਹਾਂ ਤੇ ਆਹ ਜਿਹੜੀ ਜਗ੍ਹਾ ਬਾਕੀ ਤਾਂ ਤੇਲ ਆ ਤੇ ਇੱਥੇ ਕੀ ਪ੍ਰੋਗਰਾਮ? ਰਾਣਾ ਸਾਹਿਬ ਇੱਥੇ ਮੱਕੀ ਲਾਣੀ ਆ ਆਪਾਂ। ਅੱਛਾ ਹਾਂ ਮੱਕੀ ਲਾਵਾਂਗੇ ਬਸ। ਬਸ ਮੇਰਾ ਖਿਆਲ ਹੈ ਕਿ ਤਿਆਰੀ ਸ਼ੁਰੂ ਕਰਾ ਦੋ ਹੁਣ ਇਹਦੀ। ਹਾਂ ਨਹੀਂ ਇਹ 1 ਜੁਲਾਈ ਤੋਂ ਜੀ ਕਰਾਂਗੇ ਤਿਆਰੀ ਸ਼ੁਰੂ। ਹਾਂ ਤੇ 15 ਨੂੰ ਇਨਸ਼ਾਅੱਲਾ ਤਾਲਾ ਜੀ ਇਹਦੀ ਆਪਾਂ ਬਚਾਈ ਕਰਾਂਗੇ। 15 ਜੁਲਾਈ ਮੇਰਾ ਉਹ ਹੈਗਾ ਵੀ ਉਹਦੇ ਚ। ਤੁਸੀਂ ਇਹ ਦੇਖੋ ਜੀ ਇਹ ਰਾਣਾ ਸਾਹਿਬ ਇਹਦੇ ਤੇ ਗੋਲਾਂ ਹੁੰਦੀਆਂ। ਹਾਂ ਉਹ ਦੇਖੋ ਥੱਲੇ ਕਿੰਨੀ ਸ਼ਾਰਕਾਂ ਬੈਠੀਆਂ। ਹਾਂ 100 ਦੀ ਤਾਦਾਦ ਦੇ 10 ਸ਼ਾਰਕਾਂ ਉੱਤੇ। ਰਨ ਤਾੜੀ ਮਾਰਿਓ ਰਾਣਾ, ਮੈਂ ਤੁਹਾਨੂੰ ਫਿਰ ਇਸ਼ਾਰਾ ਦਿਖਾਉਂਦਾ। ਮਾਰੀ ਵਾਜਦ ਤਾੜੀ।
ਆ ਉਹ ਦੇਖੋ ਦੇਖੋ ਤੁਸੀਂ ਆ ਦੇਖੋ ਇਹ ਦੇਖੋ ਹਾਂ ਆ ਦੇਖੋ ਸੈਂਕੜਿਆਂ ਦੀ ਤਾਦਾਦ ਚ ਆ, ਹੈ ਸੈਂਕੜਿਆਂ ਦੀ ਤਾਦਾਦ ਚ ਆ। ਹਾਂ ਉਹਨਾਂ ਨੇ ਇੱਥੇ ਆਣਾ ਰਾਣਾ ਹਾਂ ਸਾਹਿਬ। ਨਹੀਂ ਉਹ ਦੇਖੋ ਆਣੀਆਂ ਸ਼ੁਰੂ ਹੋ ਗਈ। ਹਾਂਜੀ ਉਹ ਉਹਨਾਂ ਨੇ ਦੇਖ- ਇੱਥੇ ਹੈ। ਹਾਂ ਇਹ ਰਾਣਾ ਸਾਹਿਬ ਜਿਹੜੀ ਪਿੱਪਲ ਦੀਆਂ ਗੋਲਾਂ ਹੁੰਦੀਆਂ ਹਾਂ ਇਹ ਇਹਨਾਂ ਨੂੰ ਐਡੀਆਂ ਚੰਗੀਆਂ ਲੱਗਦੀਆਂ। ਪਰਿੰਦੇ ਜਿਹੜਾ ਨਾ ਫਲ ਸਾਰੇ ਹੀ ਖਾਂਦੇ ਆ ਤੇ ਇਹ ਆਸਾਨੀ ਨਾਲ ਨਾ ਯਾਨੀ ਕਿ ਇਹਦੇ ਚ ਕੋਈ ਗਿੱਟ ਗੁੱਟ ਕੋਈ ਨਹੀਂ ਹੁੰਦੀ ਹੈ ਤੇ ਆਸਾਨੀ ਨਾਲ ਟੁੱਟ ਜਾਂਦਾ ਵਾ। ਵੈਸੇ ਤਾਂ ਅਸੀਂ ਤਾਂ ਛੋਟੇ ਹੁੰਦੇ ਆਪ ਵੀ ਪਿੱਪਲ ਦੀਆਂ ਗੋਲਾਂ ਖਾਂਦੇ ਰਹੇ ਆ, ਬੋੜ ਦੀਆਂ ਵੀ ਅੱਛਾ ਬੰਦਾ ਵੀ ਖਾ ਲੈਂਦਾ। ਹਾਂ ਬੋੜ ਦੀਆਂ ਪਿੱਪਲ ਦੀਆਂ ਬੋੜ ਦੀਆਂ ਤਾਂ ਵੱਡੀਆਂ ਹੁੰਦੀਆਂ ਵਾ ਤੇ ਤੇਰਾ ਜਿਹੜਾ ਵਾ ਉੱਥੇ ਬੋੜ ਵੀ ਸੀ ਇੱਕ ਪਿੱਪਲ ਸੀ ਦੋਨੇ ਉੱਥੇ ਇਕੱਠੇ ਸੀ। ਉਹ ਇੰਜ ਲੱਗਦਾ ਸੀ ਜਿਸ ਤਰ੍ਹਾਂ ਪਿੱਪਲ ਬੋੜ ਚੁੱਕਿਆ ਹੈ ਤੇ ਰਾਣਾ ਸਾਹਿਬ ਆ ਉਮਰ ਆ ਅਸਲ ਦੇ ਵਿੱਚ ਹਾਂ ਹੈ। ਤੇ ਬੋੜ ਤੇ ਅੰਜੀਰ ਦਾ ਦੇਖਿਆ ਜਾਏ ਤਾਂ ਇੱਕੋ ਜਿਹੀ ਹੋਈ ਆ, ਗੋਲ ਜਿਹੜੀ ਆ ਉਸ ਤਰ੍ਹਾਂ ਦੀ ਅੰਜੀਰ ਦੀ ਗੋਲ ਆ, ਉਸ ਤਰ੍ਹਾਂ ਦੀ ਬੋੜ ਦੀ ਆ। ਨਹੀਂ ਅੰਜੀਰ ਤਾਂ ਬੜਾ ਸਵਾਦੀ ਹੁੰਦਾ। ਹਾਂ ਨਹੀਂ ਬੋੜ ਵੀ ਮਜ਼ੇਦਾਰ ਆ। ਅੱਛਾ ਹਾਂ ਅੱਛਾ ਜੀ ਅਸੀਂ ਇੱਥੇ ਇੰਤਜ਼ਾਰ ਦੇ ਵਿੱਚ ਆ ਵੀ ਸਾਡੇ ਇੱਥੇ ਨਾ ਉਹ ਸੋਲਰ ਵਾਲਿਆਂ ਦੀ ਟੀਮ ਨੇ ਆਣਾ ਆ ਤੇ ਉਹਨਾਂ ਨੇ 8 ਵਜੇ ਦਾ ਟਾਈਮ ਦਿੱਤਾ ਹੋਇਆ ਤੇ ਹਲੇ ਟਾਈਮ ਤਾਂ ਬੜਾ ਪਿਆ ਉਹਦੇ ਵਿੱਚ। ਬਾਹਰ ਇੱਥੇ ਮੌਸਮ ਜੀ ਬੜਾ ਜ਼ਬਰਦਸਤ ਹਵਾ ਚੱਲ ਰਹੀ ਆ। ਹਵਾ ਚੱਲ ਰਹੀ ਹੈ। ਇਹ ਦੇਖੋ ਤੁਸੀਂ ਪਿੱਪਲ ਜਿਹੜਾ ਆ ਦੇਖ ਕਿਦਾਂ ਗਰਮੀਆਂ 'ਚ ਨਾ ਜਿਸ ਦਿਨ ਵੀ ਹਵਾ ਚੱਲਦੀ ਹੈ ਨਾ ਉਹ ਫਿਰ ਨਹੀਂ ਪਤਾ ਲੱਗਦਾ ਕਦੋਂ 9-10 ਤੁਸੀਂ ਬਹਿ ਜਾਓ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਓ ਹੈ ਪਰ ਟਾਈਮ ਦਾ ਅੰਦਾਜ਼ਾ ਨਹੀਂ ਹੁੰਦਾ। ਜੇ ਹਵਾ ਰੁਕੀ ਹੋਵੇ ਫਿਰ ਗਰਮੀ। ਹਾਂ ਨਹੀਂ ਇੱਥੇ ਹੁਣ ਦੇਖ ਲਓ ਵੀ ਕੋਈ ਆਪਾਂ ਨੂੰ ਹੈ ਵੀ ਗਰਮੀ ਵਾਲੀ ਨਹੀਂ ਇਸ ਟਾਈਮ। ਦਰਖਤ ਇਸੇ ਕਰਕੇ ਤਾਂ ਪਿੱਟਦੇ ਆ ਕਿ ਦਰਖਤ ਜਿਹੜੇ ਆ ਨਾ। ਹਾਂਜੀ ਮੈਨੂੰ ਨਾ ਜੀ ਕਈ ਦੋਸਤ ਵੀਰਾਂ ਨੇ ਉਹਦੇ ਤੇ ਮੈਸੇਜ ਕੀਤਾ ਕਿ ਤੁਸੀਂ ਲਾਓ ਦਰਖਤ। ਅਸੀਂ ਨਾ ਜੀ ਜੁਲਾਈ 'ਚ ਸ਼ੁਰੂ ਕਰਨੇ ਆ। ਮੇਰੇ ਇੱਥੇ ਆ ਸਾਰਾ ਮੇਰਾ ਖਾਲਾ ਜਿਹੜਾ ਨਾ ਇਟਾਲੀਆਂ ਨਾਲ ਭਰਾ ਹੁੰਦਾ ਸੀਗਾ ਪਰ ਉਹ ਹੋਇਆ ਇੰਜ ਜਗ੍ਹਾ ਵੀ ਟਰਾਲੀਆਂ ਨੂੰ ਇੱਕ ਬਿਮਾਰੀ ਪੈ ਗਈ। ਸਾਰੀਆਂ ਟਰਾਲੀਆਂ ਮੈਨੂੰ ਸੁੱਕ ਗਈਆਂ ਵਿੱਚੋਂ ਕੋਈ ਰਹਿ ਗਈ ਸੀ ਟਾਈਮ ਫਿਰ ਮੈਂ ਉਹ ਸਾਰੀਆਂ ਪਟਾਈਆਂ। ਆ ਕਿੱਕਰਾਂ ਨੂੰ ਵੀ ਹੈ ਬਿਮਾਰੀ ਜਿਹੜੀ ਹੈ ਨਾ, ਟਾਲੀਆਂ ਨੂੰ ਪਹਿਲੇ ਆਈ ਬਾਅਦ ਵਿੱਚ ਕਿੱਕਰਾਂ ਨੂੰ ਨਾ ਇਹਨਾਂ ਦੋਨਾਂ ਹੋਰ ਉਹ ਪਰਲਾ ਜਿਹੜਾ ਖਾਲਾ ਆ ਉਹਦੇ ਤੇ ਦੇਖੋ ਤੁਸੀਂ ਹੈਗੇ ਆ। ਇਸ ਖਾਲੇ ਤੇ ਕੋਈ ਨਹੀਂ ਹੈਗੇ ਤੇ ਇਨਸ਼ਾਅੱਲਾ ਤਾਲਾ ਜੁਲਾਈ ਦੇ ਵਿੱਚ ਕਰਾਂਗੇ ਜੀ ਸ਼ੁਰੂ 15 ਜੁਲਾਈ ਤੋਂ ਤੇ ਲਾਵਾਂਗੇ ਇਨਸ਼ਾਅੱਲਾ। ਬਾਗ ਲਾਉਣ ਦਾ ਆੜੂ ਦਾ ਪ੍ਰੋਗਰਾਮ ਆ, ਨਾਸ਼ਪਾਤੀ ਦਾ। ਫਿਰ ਉਹ ਜਿੱਦਾਂ ਹੋਣਾ ਉਹੀ ਆ ਜਿੱਦਾਂ ਰੱਬ ਨੂੰ ਬੰਦਾ ਕੁਝ ਨਹੀਂ ਕਰ ਸਕਦਾ। ਚਲੋ ਜੀ ਠੀਕ ਆ ਜੀ। ਆਹੋ ਹੁਣੇ ਵੇਟ ਕਰਦੇ ਆ ਅਸੀਂ। ਹਾਂਜੀ ਅਸੀਂ ਕਰਦੇ ਆ ਇੰਤਜ਼ਾਰ ਉਹਨਾਂ ਦਾ, ਨਾਲੇ ਲਾਉਂਦੇ ਆ ਗੱਪਸ਼ਪ, ਨਾਲੇ ਠੰਡੀ ਹਵਾ ਦਾ ਮਜ਼ਾ ਲੈਂਦੇ ਆ। ਤੁਸੀਂ ਲਓ ਸਾਡੇ ਵਲੌਗ ਦਾ ਮਜ਼ਾ। ਤੇ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ ਆ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਆ ਤੇ ਬੈਸਟ ਫਾਰ ਐਵਰ। ਪੰਜਾਬੀ ਬੈਸਟ ਫਾਰ ਐਵਰ ਹੈ ਜੀ। ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।